ਪਿੱਛੇ ਜਿਹੇ ਅਟਾਰਨੀ ਟਰਕਿਆ ਨਾ ਜੀ, ਉਦੋਂ ਆਪਾਂ ਦੇਖਿਆ ਸੀਗਾ ਵੀ ਅਚਾਨਕ ਕਿੰਨੇ ਹੀ ਡੇਟਸ ਜਿਹੜੀਆਂ ਉਹ ਅੱਗੇ ਆ ਗਈਆਂ ਸੀ, ਖਾਸ ਕਰਕੇ ਜਦੋਂ ਇਹ ਤਾਂ ਚਲੋ H1 ਦੇ ਲਈ ਸਿਲੈਕਸ਼ਨ ਹੋਣੀ, ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਕਰਨਾ ਸੀ, ਫਿਰ ਉਹ ਦਿਨ ਜਿਹੜੇ ਉਹ ਕਾਫੀ ਪਿੱਛੇ ਜਿਹੜੇ ਉਹ ਚਲੇ ਗਏ ਆ। ਸੋ ਰਾਈਟ ਨਾਓ ਲੇਟੈਸਟ ਉਸ ਮੁਤਲਕ ਕੀ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਚੱਲ ਰਿਹਾ ਆ, ਉਹ ਡੇਟਸ ਅਜੇ ਕਾਫੀ ਬੈਕ ਆ, ਕਾਫੀ ਬੈਕਲੌਗ ਆ, ਲੋਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪੈਣਾ ਹੈ H1 ਤੋਂ ਗ੍ਰੀਨ ਕਾਰਡ ਹੋਣ ਦੇ ਲਈ। ਦੇਖੋ ਜੀ, ਹਰੇਕ ਮਹੀਨੇ ਜਿਹੜੀ ਡਿਪਾਰਟਮੈਂਟ ਆਫ ਸਟੇਟ ਉਹ ਇੱਕ ਵੀਜ਼ਾ ਬੁਲੇਟਿਨ ਪਬਲਿਸ਼ ਕਰਦਾ। ਜਿੱਦਾਂ ਫੈਮਿਲੀ ਵਾਲਿਆਂ ਦਾ ਹੁੰਦਾ, ਸਾਨੂੰ ਪੁੱਛਦੇ ਕਿ ਕਿੰਨਾ ਟਾਈਮ ਚੱਲਦਾ, ਕਿੰਨਾ ਟਾਈਮ ਭਾਈ ਭੈਣ ਦਾ ਚੱਲਦਾ, ਕਿੰਨਾ ਟਾਈਮ ਬੱਚਿਆਂ ਵਾਲੇ ਕੇਸਾਂ ਦਾ ਚੱਲਦਾ। ਸੋ ਜਿੱਦਾਂ ਫੈਮਿਲੀ ਬੇਸਡ ਦੀ ਕੈਟੇਗਰੀਆਂ ਹੈਗੀਆਂ ਨਾ, F1 F2 F3 F4, ਇੱਦਾਂ ਹੀ ਜਿਹੜਾ ਜਿੱਦਾਂ ਫੈਮਿਲੀ ਬੇਸਡ ਕੈਟੇਗਰੀ 1 ਕੈਟੇਗਰੀ 2 ਹੈ ਨਾ, ਸੋ ਇੱਦਾਂ ਹੀ ਜਿਹੜਾ ਇੰਪਲੋਇਮੈਂਟ ਬੇਸਡ ਹੈ ਇਹਦੀ ਵੀ ਕੈਟੇਗਰੀ ਹੈਗੀ ਹੈ, EB1 EB2 EB3 EB4 EB5 ਹੈ ਨਾ। EB5 ਪ੍ਰੋਗਰਾਮ ਤੁਹਾਨੂੰ ਜਿੱਦਾਂ ਪਤਾ ਹੋਣਾ, ਆਪਾਂ ਡਿਸਕਸ ਕੀਤਾ ਇਨਵੈਸਟਮੈਂਟ ਵਾਲਾ। EB4 ਆਪਾਂ ਤੁਹਾਨੂੰ ਪਤਾ ਹੋਣਾ ਕਿ ਡਿਸਕਸ ਕੀਤਾ ਜਿਹੜੇ ਰਿਲੀਜੀਅਸ ਵਰਕਰ ਉਹਨਾਂ ਦਾ ਹੈ ਨਾ। ਤੇ EB1 ਜਿਹੜੇ ਟੌਪ ਦੇ ਆਊਟਸਟੈਂਡਿੰਗ ਐਥਲੀਟ ਆ, ਪਰਫਾਰਮਰ ਆ, ਸਿੰਗਰ ਆ, ਸਾਇੰਟਿਸਟ ਆ, ਉਹਨਾਂ ਦਾ। ਤੇ EB2 ਤੇ EB3 ਹੈਗਾ ਮੇਰੇ ਵਰਗਿਆਂ ਦਾ, ਜਿਹੜੇ ਕਈ ਸਟੂਡੈਂਟ ਬੋਰੀਆ ਬਿਸਤਰਾ ਚੱਕ ਕੇ ਆਉਂਦੇ ਆ, ਤੇ ਇਹਨਾਂ ਦੀ ਵੇਟ ਜਿਹੜੀ ਹੈਗੀ ਆ ਉਹ 15-15 ਸਾਲ ਜਿਹੜੀ ਆ, ਉਹ ਆਮ ਗੱਲ ਆ, ਸਧਾਰਨ ਜੀ ਗੱਲ ਆ। ਹੁਣ ਕੀ ਹੁੰਦਾ ਕਿ ਹਰੇਕ ਕੰਟਰੀ ਨੂੰ ਉਹਨਾਂ ਨੇ ਕੋਟਾ ਦਿੱਤਾ ਹੋਇਆ, ਫੈਮਿਲੀ ਬੇਸਡ ਵਾਲਾ ਕੋਟਾ ਦਿੱਤਾ, ਇੰਪਲੋਇਮੈਂਟ ਬੇਸਡ ਵਾਲਾ ਕੋਟਾ ਦਿੱਤਾ, ਤੇ ਉਹ ਕੋਟੇ ਦੇ ਵਿੱਚ ਇਹਨਾਂ ਨੇ ਡਿਵੀਜ਼ਨ ਕੀਤੀ ਹੋਈ ਕਿ ਆਹ ਵਾਲੀ ਪਰਟੀਕੂਲਰ ਕੈਟੇਗਰੀ ਨੂੰ ਕਿੰਨੇ ਜਿਹੜੇ ਵੀਜ਼ੇ ਮਿਲਣੇ ਆ। ਸੋ ਹੁਣ ਹੁੰਦਾ ਕੀ ਆ ਕਿ ਕਈ ਵਾਰੀ ਉਹ ਕੋਟੇ ਜ਼ਿਆਦਾ ਭਰ ਜਾਂਦੇ ਆ, ਕਈ ਵਾਰੀ ਨਹੀਂ ਵੀ ਭਰਦੇ, ਤੇ ਕਈ ਵਾਰੀ ਉਹ ਰੋਲ ਓਵਰ ਹੋ ਜਾਂਦੇ ਜਦੋਂ ਨੰਬਰ ਨਹੀਂ ਯੂਜ਼ ਹੁੰਦੇ। ਤੇ ਜਿਹੜਾ ਇੰਡੀਆ ਦੇ ਵਿੱਚ ਹੁਣ ਜਦੋਂ ਮੰਨ ਲਓ ਉਹਨਾਂ ਨੇ ਜੋ ਵੀ ਨੰਬਰ ਰੱਖਿਆ, ਪਰ ਜਿਹੜੇ ਲੋਕੀ ਆਉਂਦੇ ਆ ਉਰੇ, ਉਹ ਬਹੁਤ ਜ਼ਿਆਦਾ ਲੋਕੀ ਜਿਹੜੇ ਆਉਂਦੇ ਆ, ਇੰਨੇ ਵੀਜ਼ੇ ਤੁਹਾਨੂੰ ਜਿਹੜੇ ਹੈਗੇ ਆ ਅਵੇਲੇਬਲ ਨਹੀਂ ਹੈਗੇ। ਤੇ ਉਹਦੇ ਕਰਕੇ ਕੀ ਹੁੰਦਾ ਕਿ ਮੰਨ ਲਓ ਉਹਨਾਂ ਨੇ ਫਾਈਲ ਕੀਤਾ, ਅੱਜ ਡੇਟ ਚੱਲਦੀ ਪਈ ਆ 2012 ਦੀ, ਤੇ ਜਦੋਂ ਉਹਨਾਂ ਨੇ ਹੁਣ ਉਹਨੂੰ ਥੋੜਾ ਜਿਹਾ ਮੰਨ ਲਓ ਮਹੀਨਾ ਅੱਗੇ ਐਡਵਾਂਸ ਕੀਤਾ, 2013 ਕਰਤਾ, ਪਰ 2013 ਚ ਇੰਨੇ ਜ਼ਿਆਦਾ ਕੈਂਡੀਡੇਟ ਆ ਗਏ ਕਿ ਉਹ ਰੈਟਰੋਗ੍ਰੈਸ ਕਰ ਜਾਂਦਾ। ਇਹਨੂੰ ਰੈਟਰੋਗ੍ਰੈਸ਼ਨ ਕਹਿੰਦੇ ਆ, ਮਤਲਬ ਕਿ ਉਹ 2013 ਤੋਂ ਫਿਰ ਦੁਬਾਰਾ 2011 ਤੇ ਵੀ ਜਾ ਸਕਦਾ। ਸੋ ਰੈਟਰੋਗ੍ਰੈਸ਼ਨ ਦਾ ਮਤਲਬ ਸਿਰਫ ਇਹ ਹੈਗਾ ਕਿ ਜਿੰਨੇ ਵੀਜ਼ੇ ਅਵੇਲੇਬਲ ਹੈਗੇ ਨੰਬਰ, ਇਮੀਗ੍ਰੈਂਟ ਗ੍ਰੀਨ ਕਾਰਡ ਜਿੰਨੇ ਅਵੇਲੇਬਲ, ਉਹ ਤੋਂ ਜ਼ਿਆਦਾ ਲੋਕਾਂ ਨੇ ਅਪਲਾਈ ਕਰਤਾ। ਜਦੋਂ ਉਹਨਾਂ ਨੇ ਉਹ ਫਲੱਡ ਗੇਟ ਖੋਲ੍ਹਦੇ ਆ ਕਿ ਹੁਣ ਆਹ ਵਾਲੇ ਮਹੀਨੇ ਵਾਲੇ ਅਪਲਾਈ ਕਰ ਸਕਦੇ ਆ, ਹੁਣ ਆਹ ਵਾਲੇ ਮਹੀਨੇ ਵਾਲੇ ਅਪਲਾਈ ਕਰ ਸਕਦੇ ਆ, ਹੈ ਨਾ। ਸੇਮ ਫੈਮਿਲੀ ਬੇਸ ਹੀ ਆ। ਫੈਮਿਲੀ ਬੇਸ ਵਾਲਾ ਥੋੜਾ ਜਿਹਾ ਸੌਖਾ ਐਕਸਪਲੇਨ ਕਰਨਾ। ਫੈਮਿਲੀ ਬੇਸ ਦੇ ਵਿੱਚ ਕੀ ਹੈ ਕਿ ਉਹਦੇ ਵੀ ਨੰਬਰ ਆ, ਜਿੱਦਾਂ ਹਰੇਕ ਦੇ ਯੂ ਵੀਜ਼ੇ ਦੇ ਵੀ ਜਿੱਦਾਂ ਹੁਣ ਗੱਲ ਨੰਬਰ ਆ ਕਿ 10,000 ਮਿਲਣੇ, ਫੈਮਿਲੀ ਬੇਸ ਵਾਲੇ ਦੇ ਵੀ ਨੰਬਰ ਆ। ਤੇ ਉਹ ਜਿਹੜੇ ਨੰਬਰ ਆ ਕਿਸੇ ਵੀ ਦੇਸ਼ ਨੂੰ, ਉਹ ਕਹਿੰਦੇ 7% ਤੋਂ ਜ਼ਿਆਦਾ ਜਿਹੜੇ ਟੋਟਲ ਵੀਜ਼ੇ ਆ, 7% ਤੋਂ ਜ਼ਿਆਦਾ ਕੋਈ ਵੀ ਦੇਸ਼ ਉਹਨੂੰ ਲੈ ਨਹੀਂ ਸਕਦਾ। ਸੋ ਇਹਦੇ ਤਾਂ ਕਿ ਜਿਹੜਾ ਪਾਕਿਸਤਾਨ ਆ, ਨੇਪਾਲ ਆ, ਛੋਟੇ ਮੁਲਕ ਆ, ਆਈਸਲੈਂਡ ਆ, ਉਹਦੇ ਤਾਂ ਕਹਿ ਲਓ ਮੇਰੇ ਖਿਆਲ 10,000 ਤੋਂ ਜ਼ਿਆਦਾ ਵੀ ਨਹੀਂ ਲੋਕ ਹੋਣੇ, ਨਹੀਂ ਹੋਣੇ। ਸਹੀ ਗੱਲ। ਵੈਟੀਕਨ ਜਿਹੜੀ ਕੰਟਰੀ ਆ, ਉਹ ਮੇਰੇ ਖਿਆਲ 3-4 ਹਜ਼ਾਰ ਹੀ ਉਹਦੇ ਸਿਟੀਜ਼ਨ ਆ। ਉਹਨਾਂ ਦਾ ਨੰਬਰ ਜਿਹੜਾ ਹੈਗਾ, ਉਹ ਉਹਨਾਂ ਦੀ ਜਿਹੜੇ ਵੀਜ਼ਾ ਨੰਬਰ 7% ਹੀ ਉਹ ਕਰ ਸਕਦੇ ਆ। 7% ਜਿਹੜੀ ਇੰਡੀਆ ਵਰਗੀ ਕੰਟਰੀ ਆ 2 ਬਿਲੀਅਨ ਦੀ, ਇਹਨਾਂ ਨੂੰ ਵੀ 7% ਹੀ ਆ। ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ ਇੰਪਲੋਇਮੈਂਟ ਬੇਸ ਵਾਲੇ, ਕਿਉਂਕਿ ਇੰਡੀਆ ਚੋਂ ਜ਼ਿਆਦਾ ਇੰਜੀਨੀਅਰ ਵਗੈਰਾ ਆਉਂਦੇ ਆ, ਉਹ ਰਸ਼ ਵਧੀ ਜਾਂਦਾ। ਤੇ ਸੇਮ ਥਿੰਗ ਜਿੱਦਾਂ ਭੈਣ ਭਰਾ ਵਾਲੇ ਕੇਸ ਉਹਨਾਂ ਨੇ ਫਾਈਲ ਕਰੀ ਜਾਣੇ, ਤੇ ਉਹ ਜਿਹੜੇ ਨੰਬਰ ਆ ਉੱਥੇ ਦੇ ਉੱਥੇ ਖੜੇ ਆ 2005 ਤੇ 6 ਤੇ 7 ਤੇ, ਕਿਉਂਕਿ ਹੁਣ ਵੀਜ਼ਾ ਅਵੇਲੇਬਲ ਹੋਊਗਾ ਫੇਰ ਹੀ ਅੱਗੇ ਮੂਵਮੈਂਟ ਹੋਊਗੀ, ਹੈ ਨਾ। ਤੇ ਜਦੋਂ ਬੰਦਾ ਪੁੱਛਦਾ ਕਿ ਮੇਰਾ ਨੰਬਰ ਕਦੋਂ ਆਊਗਾ, ਕਿ ਮੈਂ ਤਾਂ 2015 ਚ ਫਾਈਲ ਕੀਤਾ ਸੀਗਾ, ਇਹ ਜਿਹੜਾ ਨੰਬਰ ਇਹ ਜਿਹੜਾ ਸਵਾਲ ਆ, ਠੀਕ ਆ, ਪੁੱਛੋ ਜ਼ਰੂਰ ਕਿ ਮਨ ਦੀ ਸੰਤੁਸ਼ਟੀ ਲਈ ਕਿ ਵਕੀਲ ਕੋਈ ਜਵਾਬ ਦੇਊਗਾ, ਪਰ ਵਕੀਲ ਜਵਾਬ ਕਿੱਦਾਂ ਦੇਊਗਾ? ਵਕੀਲ ਨੂੰ ਕਿਹੜਾ ਪਤਾ ਕਿ ਵਿੱਚ ਜਿਹੜੇ 10 ਸਾਲ ਹੋਏ ਉਹ ਚ ਕਿੰਨੇ ਲੋਕਾਂ ਨੇ ਫਾਈਲ ਕੀਤਾ। ਸੋ ਸਿੱਧਾ ਮੈਥ ਆ, ਨੰਬਰ ਨਹੀਂ ਹੈਗੇ, ਨੰਬਰ ਉਨਾ ਹੀ ਆ, 7% ਸਾਰਿਆਂ ਨੂੰ ਮਿਲਣਾ ਕੋਟਾ। ਤੇ ਜਿਹੜੇ ਫੈਮਿਲੀ ਬੇਸਡ ਵਾਲੇ ਆ, ਉਹ ਬੈਕਲੌਗ ਹੈਗੇ ਆ ਇੰਡੀਆ ਦੇ ਬਹੁਤ ਜ਼ਿਆਦਾ, ਹੈ ਨਾ, 2005 ਤੇ। ਹੁਣ ਉਹ 2005 ਤੋਂ 2006 ਤੇ ਕਦੋਂ ਜਾਊਗਾ, 6 ਤੋਂ 10 ਤੇ ਕਦੋਂ ਜਾਊਗਾ, ਕੋਈ ਕਿਹਾ ਨਹੀਂ ਜਾ ਸਕਦਾ। ਹੋ ਸਕਦਾ ਕਿ ਤੁਹਾਨੂੰ ਦੇਖਣ ਨੂੰ ਲੱਗਦਾ ਕਿ ਚੱਲ 4 ਸਾਲ ਰਹਿ ਗਏ ਮੇਰੇ, ਪਰ 4 ਸਾਲ ਨਹੀਂ ਹੋ ਸਕਦਾ, ਇਹਨੂੰ 10 ਸਾਲ ਲੱਗ ਜਾਣਾ, 15 ਸਾਲ ਲੱਗ ਜਾਣਾ, ਹੈ ਨਾ, ਕਿਉਂਕਿ ਲੋਕੀ ਆ ਵੀ ਬਹੁਤ ਗਏ ਆ ਤੇ ਫਾਈਲਾਂ ਵੀ ਜਿਹੜੀਆਂ ਜ਼ਿਆਦਾ ਹੁੰਦੀਆਂ। ਸੋ ਇਹਦੇ ਨਾਲ ਇੱਕ ਹੋਰ ਉਦਾਹਰਨ ਹੈ ਕਿ ਜਿੱਦਾਂ ਇੰਡੀਆ ਦੇ ਵਿੱਚ ਇੰਜੀਨੀਅਰ ਵਗੈਰਾ ਬੜੇ ਆਉਂਦੇ ਆ, ਤੇ ਜਿਹੜੇ ਤੁਸੀਂ ਕਹਿ ਲਓ ਕਿ ਮੈਕਸੀਕੋ ਜਾਂ ਹੋਰ ਨੇਪਾਲ ਜਾਂ ਪਾਕਿਸਤਾਨ ਚੋਂ ਇੰਨਾ ਜ਼ਿਆਦਾ ਨੰਬਰ ਨਹੀਂ ਹੈਗਾ, ਤਾਂ ਕਰਕੇ ਜਿਹੜਾ ਇੱਕ ਇੰਡੀਅਨ ਸਟੂਡੈਂਟ ਆ, ਉਹ ਜਦੋਂ ਆ ਕੇ ਇੱਥੇ ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਕਰਦਾ ਵਾ, ਉਹਨੂੰ ਜਿਹੜਾ ਹੈਗਾ 15 ਸਾਲ ਲੱਗਦੇ ਆ। ਤੇ ਉਹਦੇ ਨਾਲ ਜਿਹੜਾ ਦੂਜਾ ਪਾਕਿਸਤਾਨੀ, ਨੇਪਾਲੀ, ਦੂਜਾ ਛੋਟੀ ਕੰਟਰੀ ਤੋਂ ਆ ਕੇ ਕਰੇ, ਉਹਨੂੰ ਉਹ 2-3 ਸਾਲਾਂ 'ਚ ਹੀ ਨੰਬਰ ਆ ਜਾਂਦਾ। ਮਤਲਬ ਕਿ ਇੱਕ ਤਰ੍ਹਾਂ ਇੰਡੀਆ ਵਾਲੇ ਨਾਲ ਧੱਕਾ ਹੋ ਜਾਂਦਾ। ਤੇ ਇਹਦਾ ਵਿਵਾਦ ਉੱਠਦਾ ਕਿ ਸਾਨੂੰ ਕਿਉਂ ਏਦਾਂ ਵਾ ਕਿ ਇਹਨਾਂ ਨੂੰ ਫਸਟ ਕਮ ਫਸਟ ਸਰਵ ਕਰੋ।
ਤੇ ਉਹ ਕਹਿੰਦੇ ਕਿ ਆਪਾਂ ਜੇ ਫਸਟ ਕਮ ਫਸਟ ਸਰਵ ਕਰਤਾ ਤੇ ਫਿਰ ਜਿਹੜੇ ਬਾਕੀ ਦੇ ਲੋਕ ਆ ਯੂਰਪ ਵਾਲੇ ਆ, ਬਾਕੀ ਕੰਟਰੀਆਂ ਦੇ ਆ, ਇੰਡੀਆ ਨੇ ਕਿਸੇ ਨੂੰ ਮੌਕਾ ਨਹੀਂ ਦੇਣਾ, ਇੰਡੀਆ ਬਾਹਰ ਤੇ ਹੀ ਚਾਈਨਾ ਟਾਈਮ ਹੁੰਦਾ ਜੀ। ਸਾਰੇ ਹੀ ਸਾਫ਼ ਕਰ ਜਾਣਾ ਕੰਮ, ਹੈ ਨਾ? ਸੋ ਆਹ ਚੀਜ਼ ਆ। ਇਸੇ ਲਈ ਇਹ ਜਿਹੜੀਆਂ ਡੇਟਸ ਆ ਅੱਗੇ ਪਿੱਛੇ ਦੌੜਦੀਆਂ ਜਿਹੜੀਆਂ ਉਹ ਰਹਿੰਦੀਆਂ ਆ। ਚਲੋ ਇਹ ਮੁਲਕ ਦਾ ਮਰਜ਼ੀ ਆ, ਕਿਸੇ ਨੂੰ ਇਮੀਗ੍ਰੇਸ਼ਨ ਇਦਾਂ ਜਿਹੜੀ ਉਹ ਦੇਣੀ ਨਹੀਂ ਦੇਣੀ, ਤੇ ਉਹਨਾਂ ਨੇ ਇਹ ਰੂਲ ਬਣਾਏ ਆ। ਹਾਂ, ਆਪਾਂ ਨਾ ਖੁਸ਼ ਹੋ ਸਕਦੇ ਆ, ਪਰ ਇਵੈਂਚੁਅਲੀ ਆਪਾਂ ਨੂੰ ਅਕੋਰਡਿੰਗ ਟੂ ਦ ਰੂਲ ਹੀ ਉਸ ਨੂੰ ਫੋਲੋ ਕਰਨਾ ਪੈਣਾ ਆ। ਇਹਨੂੰ ਉਹ ਫੈਮਿਲੀ ਬੇਸ 'ਚ ਚੇਨ ਮਾਈਗ੍ਰੇਸ਼ਨ ਕਹਿੰਦੇ ਆ, ਹਨਾ? ਹੂੰ ਇਹ ਚੇਨ ਮਾਈਗ੍ਰੇਸ਼ਨ ਦਾ ਮਤਲਬ ਕੀ ਹੈ ਕਿ ਜੇ ਉਹ 15 ਸਾਲ ਵਾਲੀ ਵੇਟ ਨਾ ਕਰਨ, ਮੰਨ ਲਓ ਹੁਣ ਨੇ ਉਹ ਕਹਿਣ ਕਿ ਚਲੋ ਤੁਹਾਨੂੰ ਖੁਸ਼ ਹੋ ਗਿਆ ਅੱਜ ਆਪਾਂ 6 ਮਹੀਨੇ 'ਚ ਹੀ ਦੇ ਦੇਣਾ, ਹੂੰ ਪਰ ਤੁਸੀਂ ਉਹ ਦੇਖੋ ਕਿ ਇੱਕ ਭਰਾ ਨੇ ਮੰਨ ਲਓ 5 ਭਰਾਵਾਂ ਦਾ ਕੀਤਾ, ਹੂੰ 6 ਤੇ ਜੇ ਪਰਿਵਾਰ ਉਹਨੂੰ 6 ਮਹੀਨੇ 'ਚ ਦੇ ਦਿੱਤਾ ਤਾਂ 6 ਪਰਿਵਾਰ ਆ ਗਏ। 6 ਪਰਿਵਾਰਾਂ 'ਚੋਂ ਇਦਾਂ ਕਿ ਜਿਹੜੀਆਂ ਉਹਨਾਂ ਦੇ ਘਰ ਵਾਲੀਆਂ ਹੁਣ 6, ਉਹਨਾਂ ਦੇ ਵੀ ਅੱਗੇ ਮੰਨ ਲਓ 2-2 3-3 4-4 ਹੈਗੇ। ਜੇ 6-6 ਮਹੀਨੇ 'ਚ ਕਰ ਗਏ ਉਹ ਤਾਂ ਦੇਖ ਲਓ ਤੁਸੀਂ ਸਾਰਾ ਜਿਹੜੀ ਦੁਨੀਆ ਉਹੀ ਮਾਈਗ੍ਰੇਟ ਕਰ ਜਾਣੀ ਖੜੇ ਪੈਰੀ, ਹਨਾ? ਖੜੇ ਸੋ ਪਏ। ਜਿਹੜਾ ਕੋਟਾ ਉਹਦਾ ਇੱਕ ਰੀਜ਼ਨ ਆ, ਜਿਹੜੀ ਇੱਥੇ ਲੋਕੀ ਹੁਣ ਤੁਸੀਂ ਸੁਣੋਗੇ ਸਟੋਰਾਂ ਵਾਲਿਆਂ ਤੋਂ ਕਿ ਕੋਵਿਡ 'ਚੋਂ ਕਹਿੰਦੇ ਕਿ ਵਰਕਰ ਨਹੀਂ ਲੱਭਦਾ ਸੀ ਜਦੋਂ ਉਹ ਬੰਦ ਕੀਤੇ ਸੀਗੇ, ਜੋ ਪੈਸੇ ਬਹੁਤ ਸੈਲਰੀਆਂ ਸੁਲਰੀਆਂ ਵਧੀਆ ਵਰਕਰ ਇੰਜੋਏ ਕਰਦੇ ਸੀਗੇ ਕਿ ਹੂੰ ਚੱਲ ਸਟੋਰਾਂ ਵਾਲੇ, ਲਿਕਰ ਸਟੋਰਾਂ ਵਾਲੇ ਸਾਰੇ। ਤੇ ਹੁਣ ਦਾ ਜਿਹੜਾ ਟਾਈਮ ਆ, ਉਹੀ ਜਿਹੜੇ ਸਟੋਰਾਂ ਵਾਲੇ ਆ ਜਦੋਂ ਉੱਠੀ ਤਾਂ ਬੈਠੀ ਦਾ ਉਹਨਾਂ ਨੂੰ, ਤੇ ਉਹ ਕਹਿੰਦੇ ਆ ਕਿ ਹੁਣ ਤਾਂ ਸਾਨੂੰ ਬੰਦੇ ਬਹੁਤ ਆ ਕੇ ਪੁੱਛਦੇ ਆ ਕਿ ਕੰਮ ਦੇ ਦਿਓ, ਕੰਮ ਦੇ ਦਿਓ, ਕੰਮ ਹੈ ਨਹੀਂ ਕਰਨਾ, ਹਨਾ? ਟਰੱਕਿੰਗ ਦਾ ਵੀ ਸਲੋ ਹੋ ਗਿਆ। ਹੂੰ ਸੋ ਏਦਾਂ ਕਿ ਕੋਈ ਵੀ ਦੇਸ਼ ਆ ਜਿਹੜਾ ਉਹ 'ਚ ਏਦਾਂ ਨਹੀਂ ਕਿ ਹਰੇਕ ਬੰਦੇ, ਹੁਣ ਆਪਾਂ ਇਹ ਵੀ ਸੀਗਾ ਕਿ ਯੂਰਪ ਤੋਂ ਛੱਡ ਕੇ ਲੋਕੀ ਜਿਹੜੇ ਅਮਰੀਕਾ ਆ ਗਏ ਸੀਗੇ, ਪੱਕੇ ਆਪਣੇ ਪੇਪਰ ਖਰਾਬ ਕਰ ਲਏ ਉਹਨਾਂ ਨੇ ਲੋਕਾਂ ਦੇ ਆਖੇ ਲੱਗ ਕੇ ਕਿ ਇੱਥੇ ਤਾਂ ਪੈਸੇ ਬੜੇ ਬਣਦੇ ਆ। ਉਹ ਇੱਕ ਸੀਜ਼ਨ ਸੀਗਾ ਟਰੱਕਿੰਗ ਦਾ, ਹਨਾ? ਹਟ ਗਿਆ ਹੁਣ ਸੀਜ਼ਨ ਉਹ। ਹੂੰ ਸੋ ਏਦਾਂ ਕਿ ਕੋਈ ਵੀ ਬੰਦਾ ਹਰ ਟਾਈਮ ਅਨਲਿਮਿਟਿਡ ਪੈਸੇ ਨਹੀਂ ਬਣਾ ਸਕਦਾ, ਤੇ ਜੇ ਇਹ ਕੋਟੇ ਨਾ ਰੱਖੇ ਜਾਣ, ਇਹ ਨਾ ਰੱਖੇ ਜਾਣ, ਤੇ ਹੁਣ ਕਿਤੋਂ ਵੀ ਵਰਕਰ ਕਿਸੇ ਵੀ ਲੈਵਲ ਤੇ ਆ ਸਕਦਾ, ਤਾਂ ਫਿਰ ਤੁਸੀਂ ਕਹਿਣਾ ਇਹ ਅਮਰੀਕਾ 'ਚ ਉਹ ਵਾਲੀ ਅਮਰੀਕਾ ਵਾਲੀ ਗੱਲ ਨਹੀਂ ਰਹੀ। ਸੋ ਹੂੰ ਏਦਾਂ ਕਿ ਜਿੰਨੀ ਉੱਤੋਂ ਜਨਰੇਸ਼ਨ ਰਿਟਾਇਰ ਹੁੰਦੀ ਆ, ਹਰੇਕ ਚੀਜ਼ ਜਿਹੜੀ ਉਹਨਾਂ ਨੂੰ ਬੈਲੈਂਸ ਕਰਨੀ ਪੈਂਦੀ ਆ। ਹੁਣ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਜ਼ਿਆਦਾ ਕਿਉਂ ਆ? ਕਿਉਂਕਿ ਉੱਥੇ ਨੈਗੇਟਿਵ ਪਾਪੂਲੇਸ਼ਨ ਕਰਵ ਆ। ਯੂਰਪ ਦੇ ਵਿੱਚ ਕਿਉਂ ਜ਼ਿਆਦਾ? ਆਈਸਲੈਂਡ ਦੇ ਵਿੱਚ ਕਿਉਂ ਜ਼ਿਆਦਾ? ਕਿਉਂਕਿ ਨੈਗੇਟਿਵ ਪਾਪੂਲੇਸ਼ਨ ਕਰਵ ਆ, ਲੋਕੀ ਇੰਨੇ ਜ਼ਿਆਦਾ ਬੱਚੇ ਜਿਹੜੇ ਪ੍ਰੋਡਿਊਸ ਨਹੀਂ ਕਰ ਰਹੇ, ਤੇ ਉਹਨਾਂ ਨੂੰ ਜਿਹੜਾ ਇਹ ਹੁਣ ਜਾਪਾਨ ਦੇ ਜੇ ਤੁਸੀਂ ਅੰਕੜੇ ਲਓ, ਕਹਿੰਦੇ ਕਿ ਕੋਈ ਥੱਲੇ ਯੰਗ ਬੰਦਾ ਕੰਮ ਕਰਨ ਲਈ ਹੈ ਨੀਗਾ, ਕਿ ਪਾਪੂਲੇਟ ਨਹੀਂ ਕਰ ਰਹੇ ਪਲੈਨਟ, ਉਹਨਾਂ ਦੀ ਪ੍ਰੋਬਲਮ ਆ ਹੋਰ ਹੈ, ਹਨਾ? ਸੋ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਖੁੱਲ੍ਹ ਆ, ਤੇ ਹਰੇਕ ਜਿਹੜਾ ਮੁਲਕ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਬੈਲੈਂਸ ਹੋ ਗਏ। ਤੇ ਜਦੋਂ ਉਹਨਾਂ ਨੂੰ ਲੋੜ ਪਈ ਸੀਗੀ ਕਿ ਵਰਕਰ ਇਹਨਾਂ ਦੇ ਸ਼ਾਰਟ ਸੀਗੇ, ਜਦੋਂ .com ਦਾ ਬੂਮ ਆਇਆ ਸੀਗਾ, ਉਦੋਂ ਉਹਨਾਂ ਨੇ H1 ਦੀ ਜਿਹੜੇ ਸੀਗੇ ਉਹ ਵੀ ਨੰਬਰ ਜਿਹੜੇ ਸੀਗੇ ਵਧਾਏ ਸੀਗੇ, ਤੇ ਇਹਨਾਂ ਨੂੰ ਲਾਅ ਜਿਹੜਾ ਆਥੋਰਾਈਜ਼ ਕਰਦਾ ਕਿ ਇਹ ਨੰਬਰ, ਇਹ ਜਿਹੜੇ ਆંકੜੇ ਆ ਕਾਂਗਰਸ ਵਧਾ ਸਕਦੀ ਆ ਜੇ ਉਹਨਾਂ ਨੂੰ ਲੋੜ ਪਵੇ। ਪਰ ਅੱਜ ਦੀ ਡੇਟ 'ਚ ਉਹਨਾਂ ਨੂੰ ਜਿੰਨੀ ਕੁ ਲੋੜ ਹੈਗੀ ਆ ਉਨੇ ਕੁ ਉਹਨਾਂ ਨੇ ਨੰਬਰ ਰੱਖੇ ਆ, ਤੇ ਬਾਕੀ 2 ਨੰਬਰ 'ਚ ਵੀ ਬੜੇ ਲੋਕੀ ਆਉਂਦੇ ਆ। ਸੋ ਜਿਹੜਾ ਸਿਸਟਮ ਆ ਇਹਦੇ ਵਿੱਚ ਨੰਬਰ ਇਸ ਵੇਲੇ ਕੋਈ ਨਹੀਂ ਵਧਣੇ, ਇਹ ਜਿਹੜੇ ਡਿਲੇ ਆ ਇਹ ਵਧਣੇ ਹੀ ਆ। ਤੇ ਅੱਜ ਦੀ ਡੇਟ ਦੇ ਵਿੱਚ ਤੇ ਅਗਲੇ 10 ਸਾਲਾਂ 'ਚ ਕੋਈ ਇਦਾਂ ਦਾ ਅਸਾਰ ਨਹੀਂ ਹੈਗੇ ਕਿ ਕੈਨੇਡਾ ਕਵੇ, ਸੌਰੀ ਅਮਰੀਕਾ ਕਵੇ ਕਿ ਆਪਾਂ ਜਿਹੜਾ ਫੈਮਿਲੀ ਇਮੀਗ੍ਰੇਸ਼ਨ ਉਹਨੂੰ ਐਕਸਪੀਡਾਈਟ ਕਰ ਦੇਣਾ। ਸੋ ਜਿਹੜੀ ਚੇਨ ਮਾਈਗ੍ਰੇਸ਼ਨ ਵਾਲੀ ਥਿਊਰੀ ਆ ਉਹੀ ਇਸ ਵੇਲੇ ਜਿਹੜੀ ਅਮਰੀਕਨ ਪੋਲਿਟਿਕਸ ਦੇ ਵਿੱਚ ਪ੍ਰਧਾਨ ਆ, ਜਿਹਨੂੰ ਕਿ ਲੋਕੀ ਪਸੰਦ ਨਹੀਂ ਕਰਦੇ। ਹੂੰ